ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਤਾਂ ਇਸ ਟਾਈਮ ਅਸੀਂ ਜਿਹੜੇ ਖੜੇ ਹਾਂ ਅੰਮ੍ਰਿਤਸਰ ਦੀ ਪਵਨ ਧਰਤੀ ਤੇ ਖੜੇ ਹਾਂ। ਤੇ ਅੱਜ ਤੁਸੀਂ ਦੇਖਿਆ ਹੀ ਹੈ ਕਿ ਜਿਹੜੇ ਪੁਲਿਸ ਵੱਲੋਂ ਦੁਕਾਨਾਂ ਜਿਹੜਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੂੰ 6 ਵਜੇ ਦਾ, ਉਸ ਨੂੰ ਲੈ ਕੇ ਜਿਹੜੀਆਂ ਦੁਕਾਨਾਂ ਸੀ ਖੁਦ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ। ਚਲਾਨ ਕੱਟ ਕੇ ਉਹਨਾਂ ਨੂੰ ਜਿਹੜਾ ਜੁਰਮਾਨਾ ਸੀ ਉਹ ਵੀ ਮਤਲਬ ਜਿਹੜੇ ਹੈਗੇ ਸੀ ਜੁਰਮਾਨਾ ਸੀ ਉਹ ਵੀ ਭੁਗਤਣਾ ਅੜੇ ਟਾਈਮ ਤੇ ਜਿਹੜਾ ਹੈਗਾ ਸੀ ਉਹ ਵੀ ਭੁਗਤਣਾ ਪਿਆ ਵਾ। ਇਸ ਟਾਈਮ ਅਸੀਂ ਖੜੇ ਹਾਂ ਹਾਲਗੇਟ ਚੌਂਕ 'ਚ, ਜਿੱਥੇ ਇਹ ਸਾਰੀਆਂ ਦੁਕਾਨਾਂ ਮੇਨ ਜਿਹੜਾ ਬਾਜ਼ਾਰ ਆ ਹਾਲਗੇਟ ਹੈਗਾ ਵਾ, ਜਿਹੜੀ ਇਲੈਕਟ੍ਰੋਨਿਕ ਦੀ ਮਾਰਕੀਟ ਆ, ਸਾਰਾ ਜਿਹੜਾ ਇਲੈਕਟ੍ਰੋਨਿਕ ਦਾ ਇੱਥੇ ਸਮਾਨ ਹੁੰਦਾ ਵਾ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਇੱਥੋਂ ਮਿਲਦੀਆਂ ਨੇ। ਅਤੇ ਜਿਹੜਾ ਇਹਨਾਂ ਨੂੰ ਇੱਕ ਟਾਈਮ ਦਿੱਤਾ ਗਿਆ ਸੀ, ਟਾਈਮਿੰਗ ਦੇ ਲੈ ਕੇ ਟਾਈਮਿੰਗ ਮਤਲਬ ਜਿਹੜਾ ਹੈਗਾ ਸੀ ਪੂਰੇ ਦੇ ਟਾਈਮ 'ਤੇ ਜਿਹੜਾ ਉਹ ਵੱਧ ਚੱਲਦਾ ਸੀ, ਉਸੇ ਨੂੰ ਲੈ ਕੇ ਜਿਹੜਾ ਹੈਗਾ ਸੀ ਕਿ ਅੱਜ ਉਹਨਾਂ ਦੁਕਾਨਦਾਰਾਂ ਦੇ ਜਿਹੜੇ ਹੈਗੇ ਸੀ ਚਲਾਨ ਵੀ ਕੱਟੇ ਗਏ ਨੇ। ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। SHO ਨੀਰਜ ਕੁਮਾਰ ਜੀ ਨੇ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਕੀ ਮਸਲਾ ਹੋਇਆ? ਇਹ ਜੀ ਜਦੋਂ ਦਾ ਕਰੋਨਾ ਵਾਇਰਸ ਦਾ ਇਨਫੈਕਸ਼ਨ ਦਾ ਡਰ ਸੀਗਾ, ਸਾਰੀ ਦੁਨੀਆ ਦੇ ਵਿੱਚ ਲੋਕਡਾਊਨ ਹੋਇਆ। ਉਸ ਤੋਂ ਬਾਅਦ ਲੋਕਡਾਊਨ ਨੂੰ ਖੋਲ੍ਹ ਦਿੱਤਾ ਗਿਆ ਔਰ ਕੁਛ ਗਾਈਡਲਾਈਨ ਸੀਗੀਆਂ ਜਿਹੜੀਆਂ ਫੋਲੋ ਕਰਨ ਦੇ ਸ਼ਰਤਾਂ 'ਤੇ ਖੋਲ੍ਹਿਆ ਗਿਆ ਸੀਗਾ ਲੋਕਡਾਊਨ। ਉਸ ਲੋਕਡਾਊਨ 'ਤੇ ਸ਼ਰਤਾਂ ਵਿੱਚ ਇਹ ਸੀਗਾ ਕਿ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਾ ਕੇ ਰੱਖਣਾ ਔਰ ਮਾਸਕ ਪਾਉਣਾ, ਤਾਂ ਕਿ ਇਸ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਉਹ ਜਿਹੜੇ ਲੋਕਾਂ ਨੇ ਇਹਦੀ ਉਲੰਘਣਾ ਕੀਤੀ ਆ ਉਹਨਾਂ ਦਾ ਚਲਾਨ ਕੀਤਾ ਜਾ ਸਕੇ। ਸਰ, ਕਿੰਨੀਆਂ ਦੁਕਾਨਾਂ ਦਾ ਟੋਟਲ ਚਲਾਨ ਕੀਤਾ ਗਿਆ? ਜਿਸ ਤਰ੍ਹਾਂ ਜਿਹੜੀਆਂ ਦੁਕਾਨਾਂ ਸੋਸ਼ਲ ਡਿਸਟੈਂਸ ਦੀਆਂ ਪਾਲਣਾ ਨਹੀਂ ਕਰਦੇ, ਉਹ ਦੁਕਾਨਦਾਰਾਂ ਦਾ ਵੀ ਚਲਾਨ ਜਿਸ ਤਰ੍ਹਾਂ ਉਹਨਾਂ ਨੇ ਅਲੱਗ-ਅਲੱਗ ਨੋਰਮਸ ਰੱਖੇ ਨੇ, ਉਸ ਨੋਰਮ ਨੂੰ ਫੋਲੋ ਕਰਦੇ ਹੋਏ ਦੁਕਾਨਦਾਰਾਂ ਦੇ ਵੀ ਚਲਾਨ ਕੀਤੇ ਗਏ। ਜਿਹੜਾ ਜੁਰਮਾਨਾ ਸੀ ਸਰ, ਇਹ ਕਿੰਨਾ ਜੁਰਮਾਨਾ ਲਗਾਇਆ ਗਿਆ? ਜਿਸ ਤਰ੍ਹਾਂ ਕਿ ਵਿਦਆਊਟ ਮਾਸਕ ਪਹਿਲਾਂ 200 ਸੀਗਾ, ਅੱਜ ਤੋਂ 500 ਰੁਪਇਆ ਹੋ ਗਿਆ। ਫਿਟਿੰਗ ਦਾ ਵੀ 500 ਰੁਪਇਆ ਹੋ ਗਿਆ। ਦੁਕਾਨਦਾਰ ਵੱਲੋਂ ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ 'ਤੇ 2000 ਰੁਪਏ ਦਾ ਚਲਾਨ ਹੈ। ਕੀ ਲੋਕਾਂ ਨੂੰ ਕੀ ਅਪੀਲ ਹੈ ਤੁਹਾਡੇ ਵੱਲੋਂ, ਜਿਹੜੀ ਸਾਡੇ ਚੈਨਲ ਰਾਹੀਂ ਜਿਹੜੀ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਦੇਖੋ, ਇਹ ਪਰਿਵਾਰ ਦਾ ਮਸਲਾ ਵਾ, ਤੁਹਾਡੀ ਜ਼ਿੰਦਗੀ ਦਾ ਮਸਲਾ ਵਾ ਔਰ ਲੋਕਾਂ ਦੇ ਵਿੱਚ ਇਨਫੈਕਸ਼ਨ ਨਾ ਹੋਵੇ, ਕਮਿਊਨਿਟੀ ਸਪਰੈਡ ਤੋਂ ਬਚਣ ਵਾਸਤੇ ਵੱਧ ਤੋਂ ਵੱਧ ਜੋ ਵੀ ਗਾਈਡਲਾਈਨ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਗਈ ਆ, ਸੋਸ਼ਲ ਡਿਸਟੈਂਸ ਦੀ ਹੋਵੇ, ਚਾਹੇ ਉਹ ਬਾਰ-ਬਾਰ ਆਪਣੇ ਹੱਥ ਧੋਣ ਦੀ ਹੋਵੇ ਜਦੋਂ ਵੀ ਕਿਸੇ ਨੂੰ ਮਿਲਣਾ, ਜਾਂ ਮਾਸਕ ਪਾਉਣ ਦੀ ਹੋਵੇ, ਇਹਨਾਂ ਸਾਰੀਆਂ ਗਾਈਡਲਾਈਨਸ ਨੂੰ ਸਖਤੀ ਨਾਲ ਪਾਲਣਾ ਕਰਨ ਔਰ ਦਿਲ ਤੋਂ ਪਾਲਣਾ ਕਰੋ, ਕਿਉਂਕਿ ਅਦਰਵਾਈਜ਼ ਅਸੀਂ ਇਨਫੋਰਸਮੈਂਟ ਏਜੰਸੀ ਹੋਣ ਦੇ ਨਾਤੇ ਅਸੀਂ ਤਾਂ ਪਾਲਣਾ ਕਰਾਵਾਂਗੇ ਹੀ, ਪਰ ਜੇ ਲੋਕ ਆਪ ਅਵੇਅਰ ਹੋ ਕੇ ਕਰਨਗੇ ਤਾਂ ਉਹ ਬਹੁਤ ਵਧੀਆ ਰਹੇਗਾ। ਤਾਂ ਹੁਣ ਇਹ ਦੇਖਣਾ ਇਹ ਵੀ ਹੋਏਗਾ ਕਿ ਪਾਲਣਾ ਜਿਹੜੀ ਹੈਗੀ ਆ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਲੋਕ ਜਿਹੜੀ ਇਹਦੀ ਹੈਗੀ ਆ ਪਾਲਣਾ ਕਰਦੇ ਆ, ਮੂੰਹ ਤੇ ਮਾਸਕ ਪਾਉਂਦੇ ਆ ਕਿ ਨਹੀਂ ਪਾਉਂਦੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਲੋਕਾਂ ਨੂੰ ਵੀ ਚਾਹੀਦਾ ਕਿ ਜਿਹੜਾ ਪ੍ਰਸ਼ਾਸਨ ਆ ਇਹਨਾਂ ਦਾ ਸਾਥ ਦੇਵੇ, ਵੱਧ ਤੋਂ ਵੱਧ ਸਾਥ ਦੇਵੇ। ਸਾਡੇ ਚੈਨਲ ਇੰਡੋਜ਼ ਟੀਵੀ ਆਸਟ੍ਰੇਲੀਆ ਵੱਲੋਂ ਵੀ ਇਹੀ ਲੋਕਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਜਿਹੜੇ ਹੱਥ ਆ ਉਹ ਵਾਸ਼ ਕੀਤੇ ਜਾਣ। ਜਿੰਨੀ ਵੀ ਇਸ ਤੋਂ ਸਾਵਧਾਨੀ ਵਰਤੀ ਜਾਂਦੀ ਹੈ ਉਹ ਵਰਤਣ, ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ। ਕੈਮਰਾਮੈਨ ਰਿਤਿਕ ਦੇ ਨਾਲ ਸਨੀ ਸੋਹਤਾ ਦੀ ਖਾਸ ਰਿਪੋਰਟ।